ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ 'ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਅਤੇ ਜਸਵੀਰ ਕੌਰ ਫਰੀਮਾਰਟ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਗੁਰਦਾਵਰ ਸਿੰਘ ਅਤੇ ਮਨਜੀਤ ਕੌਰ ਯੂਬਾ ਸਿਟੀ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਵੀ ਲੈ ਸਕਦੇ ਹੋ। ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ ਤੁਹਾਨੂੰ 15% ਆਫ ਮਿਲੂਗਾ ਕੂਪਨ ਕੋਡ 1313 ਦੇ ਨਾਲ। ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਦਿਲਬਾਨੀ ਜੀ। ਔਰ ਨਿਗਾਹ ਮਾਰਦੇ ਹਾਂ ਜੀ ਆਪਾਂ ਅੱਜ ਦੇ ਆਲੇ ਦੁਆਲੇ ਤੇ ਮਿੰਟ ਪਰ ਮਿੰਟ ਕਹਿ ਲਓ ਕਿ ਸਿਚੁਏਸ਼ਨ ਜਿਹੜੀ ਆ ਸਥਿਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਨਵੀਂ ਰੰਗਤ ਜਿਹੜੀ ਉਹ ਲੈ ਰਹੀ ਹੈ। ਅੱਜ ਸਾਡੇ ਇੱਥੇ 26 ਤਰੀਕ ਹੋ ਗਈ ਔਰ ਅੱਜ ਅਹਿਮ ਦਿਨ ਹੈ ਬੜਾ। ਤੇ ਡੇਰਾ ਬਾਬਾ ਨਾਨਕ ਦੇ ਵਿੱਚ ਡੇਰਾ ਬਾਬਾ ਨਾਨਕ ਕਸਬੇ ਦੇ ਜਿਹੜਾ ਦੀ ਲਾਂਘਾ ਜਿਹੜਾ ਬਣਨਾ ਕਰਤਾਰਪੁਰ ਕੋਰੀਡੋਰ, ਇਹਦਾ ਉਦਘਾਟਨ ਕਰਨ ਦੇ ਵਾਸਤੇ, ਇਹਦਾ ਨੀਂਹ ਪੱਥਰ ਰੱਖਣ ਦੇ ਵਾਸਤੇ ਪਹਿਲਾਂ ਰਾਸ਼ਟਰਪਤੀ ਹੋਰਾਂ ਨੇ ਆਉਣਾ ਸੀ। ਬਾਅਦ ਦੇ ਵਿੱਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਜਿਹੜੇ ਆ ਉਹ ਆ ਰਹੇ ਨੇ। ਇਹਦੀਆਂ ਜਿਹੜੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਜਿਹੜੀਆਂ ਜੀ ਉਹ ਚੱਲਦੀਆਂ ਰਹੀਆਂ। ਹਾਲਾਂਕਿ ਬੜਾ ਕੁਛ ਜਿਹੜਾ ਜੀ ਚੱਲਦਾ ਰਿਹਾ ਕਿ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ। ਭਾਰਤੀ ਜਨਤਾ ਪਾਰਟੀ ਵਾਲੇ ਵੱਖਰਾ ਇੱਕ ਸਮਾਗਮ ਜਿਹੜਾ ਸੀ ਉਹ ਰੱਖ ਕੇ ਬਹਿ ਗਏ। ਫਿਰ ਦੇਰ ਸ਼ਾਮ ਜਿਹੜਾ ਜੀ ਇਹ ਫੈਸਲਾ ਹੋਇਆ ਕਿ ਸਮਾਗਮ ਇੱਕੋ ਜਿਹੜਾ ਜੀ ਉਹ ਕੀਤਾ ਜਾਵੇ। ਅੱਜ ਜਿਹੜਾ ਜੀ ਤਕਰੀਬਨ 2 ਘੰਟੇ ਦੇ ਕਰੀਬ ਇਹ ਸਮਾਗਮ ਜਿਹੜਾ ਚੱਲੂਗਾ, ਜਿਹਦੇ ਵਿੱਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜਿਹੜੇ ਆ ਉਹ ਨੀਂਹ ਪੱਥਰ ਰੱਖਣਗੇ। ਇਸ ਮੌਕੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਮੂਲੀਅਤ ਜਿਹੜੀ ਜੀ ਉਹ ਕਰਨਗੇ ਉਹ ਸਮਾਗਮ, ਕਿਉਂਕਿ ਪੰਜਾਬ ਦੇ ਵਿੱਚ ਆ ਜੀ ਹੋਸਟ ਉਹ ਨੇ। ਇਸ ਤੋਂ ਇਲਾਵਾ ਇਹਨੂੰ ਲੈ ਕੇ ਸਿਆਸੀ ਜਿਹੜੀ ਜੰਗ ਹੈ ਜੀ ਉਹ ਬੜੀ ਭਖ ਗਈ ਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕਿ ਕੈਬਨਿਟ ਮੰਤਰੀ ਨੇ ਪੰਜਾਬ ਦੇ, ਉਹ ਮਾਝੇ ਤੋਂ ਨੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਇਹ ਜਿਹੜੇ ਇੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਕਿਉਂ ਅਹਿਮੀਅਤ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ, ਕਿਉਂਕਿ ਧੰਨਵਾਦ ਕਰਨ ਦੇ ਵਾਸਤੇ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ। ਉਹਨਾਂ ਨੇ ਕਿਹਾ ਕਿ ਹੋਸਟ ਪੰਜਾਬ ਕਰ ਰਿਹਾ ਤੇ ਇਹਦੀ ਸਾਰੀ ਰੂਪ ਰੇਖਾ ਪੰਜਾਬ ਨੂੰ ਬਣਾਉਣੀ, ਇਹਦੀ ਬਣਾਉਣ ਦੀ ਜਿਹੜੀ ਪਰਮਿਸ਼ਨ ਚਾਹੀਦੀ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ, ਜਿਹੜੇ ਇਸ ਲੋਕ ਸਭਾ ਹਲਕੇ ਨੂੰ ਨੁਮਾਇੰਦਗੀ ਕਰਦੇ ਨੇ, ਸੁਨੀਲ ਜਾਖੜ ਹੋਰੀ, ਉਹਨਾਂ ਨੂੰ ਇਹ ਜਿਹੜੀ ਜੀ ਪ੍ਰਧਾਨਗੀ ਔਰ ਖਾਸ ਤੌਰ ਦੇ ਉੱਤੇ ਜਿਹੜਾ ਧੰਨਵਾਦ ਕਰਨ ਦੀ ਡਿਊਟੀ ਉਹਨਾਂ ਦੀ ਜਿਹੜੀ ਆ ਉਹ ਚਾਹੀਦੀ ਸੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਇਹ ਵੀ ਗੱਲ ਉਠਾਈ ਕਿ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਆ ਉਹਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਸੁਰੱਖਿਆ ਜਿਹੜੀ ਆ ਉਹਦੇ ਉੱਤੇ ਵੀ ਕਿੰਤੂ ਪਰੰਤੂ ਵੱਡਾ ਲੱਗ ਜੂਗਾ, ਕਿਉਂਕਿ ਉਹ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਲੋਕਾਂ ਦੇ ਮਨਾਂ ਦੇ ਅੰਦਰ ਅਕਾਲੀ ਦਲ ਪ੍ਰਤੀ ਗੁੱਸਾ ਜਿਹੜਾ ਜੀ ਉਹ ਭਰਿਆ ਹੋਇਆ। ਜਦੋਂ ਤੱਕ ਇਹ ਸਮਾਗਮ ਹੋ ਨਹੀਂ ਜਾਂਦਾ, ਨਿਬੜ ਨਹੀਂ ਜਾਂਦਾ, ਉਦੋਂ ਤੱਕ ਇਹ ਕਈ ਤਰੀਕੇ ਦੇ ਜਿਹੜੇ ਜੀ ਕਈ ਕੁਛ ਸਾਹਮਣੇ ਆਉਣ ਦੇ ਜਿਹੜੇ ਜੀ ਉਹ ਆਸਾਰ ਨੇ। ਉਧਰ ਜੇ ਆਪਾਂ ਗੱਲ ਕਰੀਏ ਤਾਂ ਹੋੜ ਜਿਹੜੀ ਆ ਜੀ ਉਹ ਸਿਹਰਾ ਲੈਣ ਦੇ ਵਾਸਤੇ ਲੱਗੀ ਹੋਈ ਆ। ਅਕਾਲੀ ਦਲ ਜਿਹੜਾ ਅੱਜ ਤੋਂ ਕੁਛ ਦਿਨ ਪਹਿਲਾਂ ਤੱਕ ਨਵਜੋਤ ਸਿੰਘ ਸਿੱਧੂ ਦੀ ਵੱਡੀ ਨਿਖੇਧੀ ਕਰਦਾ ਸੀ ਔਰ ਇਹ ਕਹਿੰਦਾ ਸੀ ਕਿ ਏਡਾ ਸੌਖਾ ਥੋੜ੍ਹੀ ਆ, ਏਦਾਂ ਥੋੜ੍ਹੀ ਨਾ ਲਾਂਘਾ ਜਿਹੜਾ ਜੀ ਉਹ ਮਿਲ ਜੂਗਾ। ਹੁਣ ਉਹ ਲਾਂਘੇ ਦੇ ਵਾਸਤੇ ਕ੍ਰੈਡਿਟ ਲੈਣ ਦੇ ਵਾਸਤੇ ਤਰਲੋ ਮੱਛੀ ਹੋ ਰਿਹਾ। ਇੱਕ ਤਾਂ ਜਿਹੜੇ ਸੁਸ਼ਮਾ ਸਵਰਾਜ ਹੋਰਾਂ ਨੂੰ ਸੱਦਾ ਦਿੱਤਾ ਗਿਆ ਸੀ ਉਹ ਤਾਂ ਜਾ ਨਹੀਂ ਰਹੇ ਪਾਕਿਸਤਾਨ, ਪਰ ਇਹ ਕਿਹਾ ਗਿਆ ਕਿ ਕਹਿ ਕੇ ਨਾਮ ਜਿਹੜਾ ਜੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਪਵਾਇਆ ਗਿਆ। ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਜਿਹੜੇ ਨੇ ਜੀ ਉਹ ਪਾਕਿਸਤਾਨ ਜਾਣਗੇ। ਸੋਸ਼ਲ ਮੀਡੀਆ ਦੇ ਉੱਤੇ ਵੀ ਅਕਾਲੀ ਦਲ ਜਿਹੜਾ ਜੀ ਉਹ ਕੋਸ਼ਿਸ਼ ਕਰ ਰਿਹਾ ਕਿ ਇਹ ਲਾਂਘਾ ਖੁਲਵਾਇਆ ਹੀ ਉਹਨੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਜਿਨ੍ਹਾਂ ਨੇ ਇਸ ਜਿਹੜਾ ਸੱਦਾ ਮਿਲਿਆ ਉਹਨਾਂ ਨੂੰ ਪਾਕਿਸਤਾਨ ਦੀ ਤਰਫੋਂ, ਉਹਨੂੰ ਉਹਨਾਂ ਨੇ ਮਨਜ਼ੂਰ ਕੀਤਾ ਔਰ ਉਹ ਜਾ ਰਹੇ ਨੇ ਇੱਥੇ ਪਾਕਿਸਤਾਨ ਦੇ ਵਿੱਚ ਸਮਾਗਮ 'ਚ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਜਿਹਦੇ ਨਾਲ ਖਲਬਲੀ ਵੀ ਇੱਕ ਮਚ ਸਕਦੀ ਹੈ ਪੰਜਾਬ ਕਾਂਗਰਸ ਦੇ ਵਿੱਚ ਖਾਸ ਤੌਰ ਦੇ ਉੱਤੇ, ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੇ ਉਚੇਚੇ ਤੌਰ ਦੇ ਉੱਤੇ ਉਹਨਾਂ ਲਈ ਜਿਹੜਾ ਜੀ ਹਵਾਈ ਜਹਾਜ਼ ਦਾ ਇੰਤਜ਼ਾਮ ਕੀਤਾ, ਕਿਉਂਕਿ ਉਹ ਮੱਧ ਪ੍ਰਦੇਸ਼ ਦੇ ਵਿੱਚ ਚੋਣਾਂ ਜਿਹੜੀਆਂ ਦੀ ਉਹਦੇ
ਸੰਬੰਧ ਦੇ ਵਿੱਚ ਪ੍ਰਚਾਰ ਕਰ ਰਹੇ ਆ। ਇਹ ਜਿਹੜਾ ਵਿਸ਼ੇਸ਼ ਜਹਾਜ਼ ਹੈ ਜੀ ਉਹਨਾਂ ਨੂੰ ਮੱਧ ਪ੍ਰਦੇਸ਼ ਤੋਂ ਚੁੱਕ ਕੇ ਅੰਮ੍ਰਿਤਸਰ ਲਿਆਊਗਾ। ਇੱਥੋਂ ਉਹ ਵਾਘਾ ਸਰਹੱਦ ਰਾਹੀਂ ਤੁਰ ਕੇ ਜਿਹੜਾ ਜੀ ਦੂਸਰੇ ਪਾਸੇ ਜਾਣਗੇ। ਉੱਧਰੋਂ ਸਮਾਗਮ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਫਿਰ ਜਿਹੜਾ ਜੀ ਵਾਪਸ ਵਾਘੇ ਰਾਹੀਂ ਇੱਥੇ ਆਉਣਗੇ ਤੇ ਇੱਥੋਂ ਇਹ ਜਹਾਜ਼ ਜਿਹੜਾ ਉਹਨਾਂ ਨੂੰ ਮੁੜ ਕੇ ਮੱਧ ਪ੍ਰਦੇਸ਼ ਲੈ ਕੇ ਜਾਊਗਾ, ਜਿੱਥੇ ਉਹਨਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਵਿਚਰ ਰਹੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੰਨੀ ਅਹਿਮੀਅਤ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਦੇਣੀ, ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਆ ਜੀ ਉਹ ਨਵੇਂ ਸਿਆਸੀ ਤੌਰ ਦੇ ਉੱਤੇ ਪੈਦਾ ਜਿਹੜਾ ਜੀ ਉਹ ਕਰ ਰਿਹਾ। ਕਾਂਗਰਸ ਵੀ ਸਮਝਦੀ ਆ ਕਿ ਇਹਦੇ ਨਾਲ ਜਿਹੜੀ ਹੈ ਜੀ ਕਾਂਗਰਸ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਲਾਂਘੇ ਦਾ ਜਿਹੜਾ ਜੀ ਕ੍ਰੈਡਿਟ ਮਿਲਦਾ, ਇਹ ਕ੍ਰੈਡਿਟ ਕਾਂਗਰਸ ਨੂੰ ਜਿਹੜਾ ਜੀ ਉਹ ਜਾਊਗਾ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਵੇਂ ਇਸ ਦੇ ਵਿੱਚ ਜਿਹੜਾ ਜੀ ਪਾਸੇ ਆਪਣੇ ਆਪ ਨੂੰ ਕਰ ਲਿਆ ਔਰ ਇਹ ਕਿਹਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਉਹਦੇ ਪਿੱਛੇ ISI ਦਾ ਹੱਥ ਹੈ, ਸਰਹੱਦ ਦੇ ਉੱਤੇ ਫੌਜੀ ਜਿਹੜੇ ਆ ਜੀ ਜਵਾਨ ਉਹ ਮਾਰੇ ਜਾ ਰਹੇ ਨੇ, ਇਹਦੇ ਕਰਕੇ ਉਹ ਪਾਕਿਸਤਾਨ ਜਿਹੜਾ ਜੀ ਉਹ ਨਹੀਂ ਜਾਣਗੇ। ਇੱਕ ਮੰਤਰੀ ਜਿਹੜੇ ਜੀ ਉਹ ਚਾਅ ਨਾਲ ਜਾ ਰਹੇ ਆ, ਕਾਂਗਰਸ ਉਹਨੂੰ ਪ੍ਰਚਾਰ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਜਿਹੜੇ ਆ ਜੀ ਉਹ ਜਾ ਨਹੀਂ ਰਹੇ। ਇਹ ਆਪਣੀ ਕਿਸਮ ਦੀ ਜਿਹੜੀ ਹੈ ਜੀ ਉਹ ਸਿਆਸਤ ਚੱਲ ਰਹੀ ਹੈ। ਪਰ ਅਕਾਲੀ ਦਲ ਜਿਹੜਾ ਜੀ ਉਹ ਇਹ ਸਮਝਦਾ ਹੈ ਕਿ ਇਹ ਕਿਤੇ ਇਸ ਪੰਥਕ ਏਜੰਡੇ ਤੋਂ, ਪੰਥਕ ਮੁੱਦੇ ਤੋਂ ਉਹ ਖੁੰਝ ਨਾ ਜਾਵੇ। ਜਿਹਨੂੰ 10 ਸਾਲ ਸੱਤਾ ਦੇ ਵਿੱਚ ਰਹਿੰਦੇ ਆ ਕੋਈ ਪੰਥਕ ਮੁੱਦਾ ਜਿਹੜਾ ਜੀ ਉਹ ਚੇਤੇ ਨਹੀਂ ਆਇਆ। ਹੁਣ ਉਹ ਕਿਸੇ ਅਜਿਹੇ ਪੰਥਕ ਮੁੱਦੇ ਦੇ ਵਿੱਚ ਭਾਲ ਦੇ ਵਿੱਚ ਹੈ ਜਿਹਦੇ ਨਾਲ ਉਹਦਾ ਕੋਈ ਪੈਰ ਧਰਾਵਾ ਜਿਹੜਾ ਜੀ ਉਹ ਥੋੜਾ ਹੋ ਜਾਵੇ। ਜੇ ਦੂਸਰੇ ਪਾਸੇ ਗੱਲ ਕਰੀਏ ਅਯੁੱਧਿਆ ਦੀ, ਤਾਂ ਰਾਮ ਮੰਦਿਰ ਦੇ ਜਿਹੜਾ ਜੀ ਬਣਾਉਣ ਦੇ ਵਾਸਤੇ ਧਰਮ ਸਭਾ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਹ ਗੱਲ ਕਿਹਾ ਜੀ ਕਿ ਮੰਦਿਰ ਨਿਰਮਾਣ ਲਈ ਤਰੀਕਾਂ ਦਾ ਐਲਾਨ ਅਗਲੇ ਸਾਲ ਹੋਣ ਵਾਲੇ ਕੁੰਭ ਮੇਲੇ ਦੇ ਦੌਰਾਨ ਜਿਹੜਾ ਜੀ ਉਹ ਕੀਤਾ ਜਾਊਗਾ। ਇੱਥੇ ਇੱਕ ਇਕੱਠ ਰੱਖਿਆ ਗਿਆ ਸੀ ਅਯੁੱਧਿਆ ਦੇ ਵਿੱਚ। ਉੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਰਾਮਜੀ ਦਾਸ ਨੇ ਕਿਹਾ ਕਿ ਰਾਮ ਮੰਦਿਰ ਦੇ ਬਣਾਉਣ ਦੇ ਵਾਸਤੇ ਤਰੀਕ ਦਾ ਐਲਾਨ 19 ਦੇ ਕੁੰਭ ਮੇਲੇ ਦੇ ਦੌਰਾਨ ਕੀਤਾ ਜਾਊਗਾ ਔਰ ਜਿਹੜਾ ਕਿ ਪ੍ਰਯਾਗ ਰਾਜ ਦੇ ਵਿੱਚ ਕੀਤਾ ਜਾਊਗਾ। ਮੈਂ ਕਿਹਾ ਕਿ ਕੁਝ ਦਿਨਾਂ ਦੀ ਗੱਲ ਹੈ ਤੇ ਉਹਨਾਂ ਕਿਹਾ ਕਿ ਸਾਰਿਆਂ ਨੂੰ ਕਹਿੰਦੇ ਆ ਕਿ ਸਬਰ ਰੱਖੋ। ਰਾਮ ਜਨਮ ਭੂਮੀ ਦੇ ਮੁਖੀ ਨ੍ਰਿਤਿਆ ਗੋਪਾਲ ਦਾਸ ਨੇ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੀਤ ਪ੍ਰਧਾਨ ਚੰਪਤ ਰਾਏ ਨੇ ਕਿਹਾ ਕਿ ਰਾਮ ਮੰਦਿਰ ਲਈ 1 ਇੰਚ ਜਗ੍ਹਾ ਵੀ ਨਹੀਂ ਛੱਡੀ ਜਾਊਗੀ ਤੇ ਇਹਨੇ ਮੰਗ ਕੀਤੀ ਕਿ ਸੁੰਨੀ ਵਕਫ ਬੋਰਡ ਨੂੰ ਬਾਬਰੀ ਮਸਜਿਦ ਰਾਮ ਜਨਮ ਭੂਮੀ ਵਿਵਾਦ ਚੋਂ ਆਪਣਾ ਕੇਸ ਵਾਪਸ ਲੈ ਲੈਣਾ ਚਾਹੀਦਾ। ਪਰ ਸ਼ਿਵ ਸੈਨਾ ਦੇ ਮੁਖੀ ਵੀ ਇੱਥੇ ਪਹੁੰਚੇ ਸੀਗੇ, ਊਧਵ ਠਾਕਰੇ। ਉਹਨੇ ਕਿਹਾ ਕਿ ਜੇ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਨਾ ਬਣਿਆ ਤਾਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਚ ਸਕਣੀ ਤੇ ਮੰਦਿਰ ਨਿਰਮਾਣ ਲਈ ਆਰਡੀਨੈਂਸ ਲਿਆਉਣਾ ਚਾਹੀਦਾ ਤਾਂ ਕਿ ਹਿੰਦੂਆਂ ਦੀਆਂ ਭਾਵਨਾਵਾਂ ਦਾ ਖਿਆਲ ਜਿਹੜਾ ਜੀ ਉਹ ਰੱਖਿਆ ਜਾ ਸਕੇ। ਊਧਵ ਠਾਕਰੇ ਨੇ ਰਾਮ ਲੱਲਾ ਦੀਆਂ ਮੂਰਤੀਆਂ ਜਿਹੜੀਆਂ ਸੀਗੀਆਂ ਜੀ ਉੱਥੇ ਜਾ ਕੇ ਇਹ ਗੱਲ ਕਹੀ ਕਿ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਭਾਜਪਾ ਵਾਲੇ ਚੋਣਾਂ ਲੜਦੇ ਹੋ ਤਾਂ ਕਹਿੰਦੇ ਹੋ ਕਿ ਸੰਵਿਧਾਨ ਤਹਿਤ ਸਾਰੀਆਂ ਸੰਭਾਵਨਾਵਾਂ ਦੀ ਤਲਾਸ਼ ਕਰਾਂਗੇ। 4 ਸਾਲ ਲੰਘ ਗਏ, ਤੁਸੀਂ ਹੁਣ ਤੱਕ ਜਿਹੜਾ ਜੀ ਉਹ ਕੀ ਕੀਤਾ ਇਸ ਮਸਲੇ ਦੇ ਉੱਤੇ। ਅਗਲੇ ਵਰੇ ਤੇ ਇਸ ਮਸਲੇ ਨੂੰ ਪਾਉਣਾ ਬਿਨਾਂ ਕਿਸੇ ਸ਼ੱਕ ਦੇ ਸਿੱਧਾ ਇਹਦਾ ਸਿਆਸੀ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਹੈ ਕਿਉਂਕਿ ਅਗਲੇ ਸਾਲ April May ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ। ਉਦੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉੱਪਰ ਜਿਹੜੀ ਜੀ ਪਾਰਟੀ ਹੈ RSS ਵਿਸ਼ਵ ਹਿੰਦੂ ਪ੍ਰੀਸ਼ਦ, ਉਹ ਇਸ ਮਸਲੇ ਨੂੰ ਜਿਹੜਾ ਜੀ ਉਹ ਉਭਾਰ ਕੇ ਇਹਦੇ ਉੱਤੇ ਵੋਟਾਂ ਲੈਣ ਦੀ ਰਣਨੀਤੀ ਦੇ ਉੱਤੇ ਠੀਕ ਉਸੇ ਤਰੀਕੇ ਨਾਲ ਕੰਮ ਕਰ ਰਹੀ ਹੈ ਜਿਵੇਂ ਉਹਨੇ ਪਿਛਲੇ ਸਾਲਾਂ ਦੇ ਦੌਰਾਨ 2 ਸੀਟਾਂ ਤੋਂ ਭਾਰਤ ਦੇ ਵਿੱਚ ਸਰਕਾਰ ਦੇ ਉੱਤੇ ਕਾਬਜ਼ ਹੋਣ ਦੇ ਵਾਸਤੇ ਇਸ ਮੁੱਦੇ ਨੂੰ ਵਰਤਿਆ ਜੀ। ਬਰਗਾੜੀ ਦੇ ਵਿੱਚ ਜਿਹੜਾ ਇਨਸਾਫ ਮੋਰਚਾ ਸੀਗਾ ਜੀ ਉਹਦੇ 178ਵੇਂ ਦਿਨ ਗੁਰੂ ਨਾਨਕ ਸਾਹਿਬ ਦੇ ਸੀਗਾ ਗੁਰਪੁਰਬ ਦੇ ਨਾਲ ਸੰਬੰਧਿਤ ਸਮਾਗਮ ਹੋਇਆ ਔਰ ਸਮਾਗਮ ਦੇ ਵਿੱਚ ਜਿਹੜੀਆਂ ਧਾਰਮਿਕ ਰਾਜਨੀਤਿਕ ਹਸਤੀਆਂ ਦੀਆਂ ਤਕਰੀਰਾਂ ਦੇ ਵਿੱਚ ਬੇਅਦਬੀ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਭਾਰੂ ਰਿਹਾ। ਪਿਛਲੇ ਦਿਨੀ ਜਿਹੜਾ ਸੀਗਾ ਬਾਦਲਾਂ ਦੇ ਦਿੱਲੀ ਦੇ ਵਿੱਚ ਘਰ ਦੇ ਵਿੱਚ ਹੋਏ ਗੁਰਪੁਰਬ ਸਮਾਗਮ ਨੂੰ ਲੈ ਕੇ ਬਹੁਤ ਸਾਰੇ ਬੁਲਾਰਿਆਂ ਨੇ ਸਵਾਲ ਜਿਹੜੇ ਸੀ ਇੱਥੇ ਉਠਾਏ। ਧਿਆਨ ਸਿੰਘ ਮੰਡ ਹੋਰਾਂ ਨੇ ਸਮਾਗਮ ਦੀ ਸਮਾਪਤੀ ਦੇ ਮੌਕੇ ਇਹ ਖੁਲਾਸਾ ਕੀਤਾ ਕਿ ਸਿੱਖ ਕੌਮ ਨੇ ਕੇਸਰੀ ਝੰਡੇ ਹੇਠਾਂ ਇਕਮੁੱਠ ਹੋਣ ਦੇ ਵਾਸਤੇ ਮਾਰਿਆ ਹਮਲਾ ਜਿਹੜਾ ਜੀ ਉਹ ਤਸੱਲੀ ਬਖਸ਼ਾ। ਉਹਨਾਂ ਨੇ ਸੁਨੇਹਾ ਦਿੱਤਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਤੇ ਸਾਰਿਆਂ ਨੂੰ ਪਿਆਰ ਕਰਨ ਵਾਲੀ ਕੌਮ ਹੈ। ਇਹਦੇ ਲਈ ਸਮੁੱਚੀ ਲੋਕਾਈ ਨੂੰ ਹਰ ਖੇਤਰ ਦੀ ਬਿਹਤਰੀ ਲਈ ਸਿੱਖ ਕੌਮ ਦਾ ਸਹਿਯੋਗ ਜਿਹੜਾ ਜੀ ਉਹ ਦੇਣਾ ਚਾਹੀਦਾ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਇਹਨਾਂ ਦਾ ਨਾਂ ਲੈ ਕੇ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀ ਨੇ ਤੇ ਉਹਨਾਂ ਨੂੰ ਸਜ਼ਾ ਭੁਗਤਣ ਲਈ
ਅਕਾਲ ਤਖਤ ਅੱਗੇ ਇੱਕ ਦਿਨ ਜ਼ਰੂਰ ਗੋਡੇ ਰਗੜ ਕੇ ਆਉਣਾ ਪਏਗਾ। ਧਿਆਨ ਸਿੰਘ ਮੰਡ ਹੋਰਾਂ ਨੇ ਬਾਦਲਾਂ ਤੇ ਅਕਾਲੀ ਦਲ ਨੂੰ ਭਾਜਪਾ ਵਿੱਚ ਰਲਾਉਣ ਦਾ ਇਲਜ਼ਾਮ ਵੀ ਜਿਹੜਾ ਜੀ ਉਹ ਲਾਇਆ। ਗ੍ਰਨੇਡ ਹਮਲੇ ਦੇ ਸਬੰਧ ਦੇ ਵਿੱਚ ਮੌਜੂਦਾ ਸਰਕਾਰ ਦੇ ਉੱਤੇ ਵਰਦਿਆਂ ਧਿਆਨ ਸਿੰਘ ਮੰਡ ਹੋਰਾਂ ਨੇ ਇਹ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਜੀ ਉਹ ਉਲਝਾਇਆ ਜਾ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਪਹਿਲਾਂ ਵੀ ਬੇਅਦਬੀ ਕਾਂਡ ਦੇ ਵੇਲੇ ਉਦੋਂ ਦੀ ਅਕਾਲੀ ਸਰਕਾਰ ਨੇ 5 ਗਰਾਈ ਦੇ 2 ਨੌਜਵਾਨਾਂ ਨੂੰ ਇਸੇ ਤਰੀਕੇ ਦੇ ਨਾਲ ਫਸਾਇਆ ਸੀ। ਇਹ ਜਿਹੜਾ ਬਰਗਾੜੀ ਮੋਰਚਾ ਜੀ ਇਹਦੀ ਇੱਕ ਨਵੇਕਲੀ ਗੱਲ ਜਿਹੜੀ ਜੀ ਉਹ ਰਹੀ ਕਿ ਜਿਹੜਾ ਭਾਈ ਧਿਆਨ ਸਿੰਘ ਮੰਡ ਹੋਰਾਂ ਨੇ ਐਲਾਨ ਕੀਤਾ ਕਿ ਇੱਕ ਨਵਾਂ ਅਕਾਲੀ ਦਲ ਜਿਹੜਾ ਜੀ ਉਹ ਹੋਂਦ ਦੇ ਵਿੱਚ ਆ ਰਿਹਾ ਔਰ ਇਹਦਾ ਜਿਹੜਾ ਐਲਾਨ ਹੈ ਇੱਥੋਂ ਹੀ ਬਰਗਾੜੀ ਤੋਂ ਜਲਦੀ ਜਿਹੜਾ ਜੀ ਉਹ ਕੀਤਾ ਜਾਊਗਾ। ਇਹਨੂੰ ਜਿਹੜਾ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਐਕਸੈਪਟ ਕੀਤਾ ਔਰ ਇਹ ਕਿਹਾ ਕਿ ਜਿਹੜਾ ਉਹਨਾਂ ਦਾ ਦਲ ਹੈ ਉਹ ਇਹਦੇ ਸਬੰਧ ਦੇ ਵਿੱਚ ਜਿਹੜਾ ਜੀ ਹਰ ਪੱਖੋਂ ਤਿਆਰ ਹੈ ਤੇ ਉਹ ਆਪਣਾ ਜਿਹੜਾ ਦਲ ਹੈ ਉਹ ਇਹਦੇ ਅੰਡਰ ਕਰ ਦੇਊਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੁਛ ਜਿਹੜੇ ਵੱਖੋ ਵੱਖਰੇ ਛੋਟੇ ਛੋਟੇ ਗਰੁੱਪ ਨੇ ਜਿਹਦੇ ਵਿੱਚ ਅਕਾਲੀ ਦਲ 19-20 ਵੀ ਸ਼ਾਮਲ ਹੈ। ਇਹ ਹੋ ਗਿਆ ਦਲ ਖਾਲਸਾ ਹੋ ਗਿਆ, ਜਿਹੜਾ ਇੱਕ ਵਸਨ ਸਿੰਘ ਜਫਰਵਾਲ ਹੋਰਾਂ ਨੇ ਦਲ ਜਿਹੜਾ ਜੀ ਬਣਾਇਆ ਹੋਇਆ। ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਅਕਾਲੀ ਦਲ ਬਣਾਉਣ ਦੇ ਵਾਸਤੇ ਜਿਹੜੇ ਆ ਜੀ ਉਹ ਯਤਨ ਆਰੰਭ ਦਿੱਤੇ ਗਏ ਆ। ਪਹਿਲਾਂ ਜਿਹੜਾ ਜੀ ਇਹ ਗੱਲ ਆਖੀ ਗਈ ਸੀ ਕਿ ਸੰਭਾਵੀ ਰੂਪ ਦੇ ਵਿੱਚ ਇੱਕ ਤੀਜਾ ਮੋਰਚਾ ਉੱਭਰ ਸਕਦਾ, ਉਹਦੇ ਵਿੱਚ ਬਰਗਾੜੀ ਵਾਲੀਆਂ ਧਿਰਾਂ ਆ ਸਕਦੀਆਂ ਨੇ, ਜਿਹਦੇ 'ਚ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਡਾਕਟਰ ਧਰਮਵੀਰ ਗਾਂਧੀ ਤੇ ਇਹ ਜਿਹੜੀਆਂ ਧਿਰਾਂ ਹੋ ਸਕਦੀਆਂ ਨੇ। ਪਰ ਹੁਣ ਇਹਨਾਂ ਨੇ ਜਿਹੜੇ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਗੈਰ ਹਾਜ਼ਰੀ, ਬਰਗਾੜੀ ਤੋਂ ਬੈਂਸ ਭਰਾਵਾਂ ਦੀ ਗੈਰ ਹਾਜ਼ਰੀ ਜਿਹੜੀ ਸੀ ਉਹਨੇ ਤਕਰੀਬਨ ਇੱਕ ਗੱਲ ਜਿਹੜੀ ਜੀ ਉਹ ਤੈਅ ਕਰਤੀ ਕਿ ਇਹਨਾਂ ਦਾ ਰਾਹ ਜਿਹੜਾ ਜੀ ਹੁਣ ਵੱਖਰਾ ਹੋ ਗਿਆ। ਇਹ ਆਪਣਾ ਅਕਾਲੀ ਦਲ ਜਿਹੜਾ ਜੀ ਉਹ ਵੱਖਰੇ ਰੂਪ ਦੇ ਵਿੱਚ ਬਣਾਉਣਗੇ, ਜਦੋਂ ਕਿ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ ਤੇ ਡਾਕਟਰ ਧਰਮਵੀਰ ਗਾਂਧੀ ਹੋਰੀ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਉਹ ਚੱਲ ਸਕਦੇ ਆ। ਹੁਣ ਇਹ ਅਕਾਲੀ ਦਲ ਨੂੰ ਕਿੰਨਾ ਸਹਿਯੋਗ ਜਿਹੜਾ ਜੀ ਉਹ ਲੋਕਾਂ ਦਾ ਮਿਲੂਗਾ, ਇਹ ਜਿਹੜਾ ਜੀ ਅਜੇ ਵੇਖਣ ਵਾਲੀ ਗੱਲ ਜਿਹੜੀ ਆ ਜੀ ਉਹ ਰਹੂਗੀ, ਕਿਉਂਕਿ ਸਿਮਰਨਜੀਤ ਸਿੰਘ ਮਾਨ ਹੋਰੀ ਇਹਦੇ ਵਿੱਚ ਮੇਨ ਤੌਰ ਦੇ ਉੱਤੇ ਜਿਹੜਾ ਜੀ ਉਹ ਤੁਰਨਗੇ ਤੇ ਉਹ ਇੱਕ ਏਜੰਡੇ ਦੇ ਉੱਤੇ ਚੋਣ ਲੜਦੇ ਆ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਔਰ ਇਹਦੇ ਉੱਤੇ ਉਹਨਾਂ ਦੇ ਜਿਹੜਾ ਵੋਟ ਬੈਂਕ ਆ ਜੀ ਉਹ ਲਗਾਤਾਰ ਖੁਰਿਆ। ਕੀ ਜਿਹੜਾ 7 ਤਰੀਕ ਨੂੰ ਹੋਇਆ ਇਕੱਠ, 14 ਨੂੰ ਹੋਇਆ ਇਕੱਠ ਤੇ ਕੱਲ੍ਹ ਵਾਲਾ ਹੋਇਆ ਇਕੱਠ, ਇਹਨੂੰ ਵੋਟ ਬੈਂਕ ਦੇ ਰੂਪ ਦੇ ਵਿੱਚ ਇੱਥੇ ਬੈਠੇ ਜਿਹੜੇ ਜੀ ਉਹ ਲੋਕ ਦੇਖ ਰਹੇ ਆ। ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਜੀ ਉਹ ਲਿਆ ਜਾ ਰਿਹਾ। ਸ਼ਾਇਦ ਇਹ ਹੋ ਸਕਦਾ ਹੈ ਕਿ ਇਹ ਇੱਥੇ ਇਸ ਗੱਲ ਦੇ ਉੱਤੇ ਥੋੜ੍ਹੀ ਗਲਤੀ ਕਰ ਰਹੇ ਹੋਣ ਕਿ ਇਹ ਕੋਈ ਵੋਟ ਬੈਂਕ ਹੈ। ਜਿਹੜੇ ਭਾਵਨਾਤਮਕ ਤੌਰ ਦੇ ਉੱਤੇ ਜੁੜੇ ਹੋਏ ਲੋਕ, ਇਮੋਸ਼ਨਲ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਦੇ ਵਿੱਚ ਔਰ ਇਸ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਣ ਕਰਕੇ ਬਾਰ-ਬਾਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਰਹੇ ਜਿਹੜੇ ਲੋਕ ਨੇ ਇੱਥੇ, ਉਹ ਜਿਹੜੇ ਵੀ ਸ਼ਾਇਦ ਹੋ ਸਕਦਾ ਜੀ ਸਿਆਸੀ ਧਿਰਾਂ ਤੋਂ ਉੱਪਰ ਉੱਠ ਕੇ ਉੱਥੇ ਜਿਹੜਾ ਜੀ ਜਾ ਰਹੇ ਨੇ। ਪਰ ਕੀ ਇਹ ਸਿਆਸਤ ਨੂੰ ਜਿਹੜਾ ਜੀ ਕੋਈ ਨਵਾਂ ਮੋੜ ਦੇਊਗਾ, ਇਹ ਸਭ ਕੁਛ ਇਹ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਰਹੂਗਾ। ਔਰ ਖਾਸ ਤੌਰ ਦੇ ਉੱਤੇ ਜਦੋਂ ਇਹ ਅਕਾਲੀ ਦਲ ਹੋਂਦ ਦੇ ਵਿੱਚ ਆ ਜਾਂਦਾ, ਇਹਦੀ ਕਿਹੜੀ ਲੀਡਰਸ਼ਿਪ ਜਿਹੜੀ ਆ ਜੀ ਉਹ ਮੂਹਰੇ ਲਾਈ ਜਾਂਦੀ ਆ, ਕਿਵੇਂ ਜਿਹੜਾ ਜੀ ਉਹ ਚੱਲਦਾ, ਇਹ ਵੇਖਣ ਵਾਲਾ ਜਿਹੜਾ ਜੀ ਉਹ ਰਹੂਗਾ। ਨਿਰੰਕਾਰੀ ਭਵਨ ਗ੍ਰਨੇਡ ਹਮਲੇ ਦੇ ਵਿੱਚ ਜਿਹੜਾ ਅਵਤਾਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਦਸਤਾਵੇਜ਼ ਜਿਹੜੇ ਜੀ ਉਹ ਸਾਹਮਣੇ ਆਏ ਆ ਕਿ ਪੁਲਿਸ ਇਹ ਕਹਿੰਦੀ ਆ ਕਿ ਉਹਦਾ ਅਪਰਾਧਿਕ ਕੋਈ ਰਿਕਾਰਡ ਨਹੀਂ ਹੈਗਾ, ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਉਹਨੇ ਅਵਤਾਰ ਸਿੰਘ ਨੇ ਇਦੋਂ ਪਹਿਲਾਂ ਇੱਕ ਜਿਹੜਾ ਜੀ ਉਹ ਹਮਲਾ ਕੀਤਾ ਸੀਗਾ ਸਿੱਖ ਵਿਦਵਾਨ ਇੰਦਰਜੀਤ ਘੱਗਾ ਦੇ ਉੱਤੇ। 2010 ਦੇ ਵਿੱਚ ਇਹ ਜਿਹੜਾ ਜੀ ਮਾਮਲਾ ਅਵਤਾਰ ਸਿੰਘ ਦੇ ਉੱਤੇ ਦਰਜ ਹੋਇਆ ਸੀਗਾ ਔਰ ਅਵਤਾਰ ਸਿੰਘ ਦੇ ਖਿਲਾਫ ਇਹ FIR ਜਿਹੜੀ ਹੈ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਹੋਈ ਸੀ 17 ਅਕਤੂਬਰ 2010 ਨੂੰ। ਉਦੋਂ ਅਵਤਾਰ ਸਿੰਘ ਨੇ ਆਪਣੇ ਪਿੰਡ ਦੇ ਜੁਝਾਰ ਸਿੰਘ ਨਾਲ ਘੱਗਾ ਦੇ ਜਿਹੜੇ ਸਨ ਇੰਦਰਜੀਤ ਸਿੰਘ ਘੱਗਾ ਹੋਰਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਹਦੇ ਉੱਤੇ ਹਮਲਾ ਜਿਹੜਾ ਜੀ ਉਹ ਕਰਤਾ ਸੀਗਾ। ਪੁਲਿਸ ਨੇ ਦੋਵਾਂ ਨੂੰ 31 ਅਕਤੂਬਰ 2010 ਨੂੰ ਗ੍ਰਿਫਤਾਰ ਕਰਕੇ ਜਿਹੜਾ ਸੀਗਾ ਜੀ ਜੇਲ੍ਹ ਭੇਜ ਦਿੱਤਾ ਸੀ। ਬਾਅਦ ਦੇ ਵਿੱਚ ਜਿਹੜੇ ਦਸਤਾਵੇਜ਼ ਕਹਿੰਦੇ ਨੇ ਕਿ ਇਹਨਾਂ ਦਾ ਸਮਝੌਤਾ ਜਿਹੜਾ ਸੀ ਪ੍ਰੋਫੈਸਰ ਘੱਗਾ ਦੇ ਨਾਲ ਹੋ ਗਿਆ ਔਰ ਜਦੋਂ ਸਮਝੌਤਾ ਹੋ ਗਿਆ ਲਿਖ ਕੇ ਦੇ ਦਿੱਤਾ ਤਾਂ ਫਿਰ ਅਦਾਲਤ ਨੇ 23 ਅਗਸਤ 2014 ਨੂੰ
ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਬਰੀ ਕਰ ਦਿੱਤਾ ਸੀਗਾ। ਇਹ ਜਿਹੜਾ ਸਮਝੌਤਾ ਹੋਇਆ ਸੀ ਇਹਦੇ ਉੱਤੇ ਅਵਤਾਰ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਦੇ ਵੀ ਦਸਤਖਤ ਜਿਹੜੇ ਆ ਜੀ ਉਹ ਦੱਸੇ ਜਾਂਦੇ ਨੇ, ਜਿਹੜੇ ਕਿ ਉਸ ਸਮੇਂ ਪਿੰਡ ਚੱਕ ਮਿਸਰੀ ਖਾਨ ਜਿੱਥੋਂ ਦੇ ਰਹਿਣ ਵਾਲੇ ਨੇ ਉੱਥੋਂ ਦੇ ਸਰਪੰਚ ਸਨ। ਇਹ ਸਮਝੌਤਾ ਜਿਹੜਾ ਜੀ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਅੱਜ ਵੀ ਜਿਹੜਾ ਜੀ ਉਹ ਮੌਜੂਦ ਹੈ। ਪੁਲਿਸ ਇੱਕ ਪਾਸੇ ਜਿਹੜਾ ਜੀ ਇਹ ਕਹਿੰਦੀ ਰਹੀ ਆ ਕਿ ਉਹਨਾਂ ਦਾ ਕੋਈ ਜਿਹੜਾ ਜੀ ਰਿਕਾਰਡ ਨਹੀਂ ਹੈਗਾ ਪੁਰਾਣਾ, ਜਦੋਂ ਕਿ ਇਹ ਰਿਕਾਰਡ ਜਿਹੜਾ ਜੀ ਉਹ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਬੋਲ ਰਿਹਾ। ਦੂਜੇ ਪਾਸੇ ਜਿਹੜਾ ਅਵਤਾਰ ਸਿੰਘ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਇਟਲੀ, ਉਹਦੇ ਬਿਆਸ ਦੇ ਵਿੱਚ ਸਥਿਤ ਘਰ ਦੇ ਉੱਤੇ ਪੁਲਿਸ ਨੇ ਛਾਪੇਮਾਰੀ ਜਿਹੜੀ ਆ ਜੀ ਉਹ ਕੀਤੀ ਆ। ਕੱਲੀ ਰੀਡ ਪੁਲਿਸ ਨੇ ਜਿਹੜੀ ਜੀ ਇੱਥੇ ਫਰੋਲ ਦਿੱਤੀ। ਇਟਲੀ ਦੇ ਵਿੱਚ ਰਹਿੰਦਾ ਜੀ ਪਰਮਜੀਤ ਸਿੰਘ, ਜਿਹੜਾ ਉਹ ਪਹਿਲਾਂ ਪਿੰਡ ਵਡਾਲਾ ਦੇ ਵਿੱਚ ਰਹਿੰਦਾ ਸੀਗਾ। ਉਹਦੇ ਘਰ ਤੋਂ ਕਿਸੇ ਕਿਸਮ ਦੀ ਕੋਈ ਇਸ ਤਰ੍ਹਾਂ ਦੀ ਸ਼ੱਕੀ ਕੋਈ ਦਸਤਾਵੇਜ਼ ਜਿਹੜਾ ਜੀ ਉਹ ਨਹੀਂ ਮਿਲਿਆ, ਜਿਹਨੂੰ ਖੰਗਾਲਣ ਦੇ ਵਾਸਤੇ ਪੁਲਿਸ ਨੇ ਘੰਟਿਆਂ ਬੱਧੀ ਜਿਹੜੀ ਸੀ ਉਹਦੇ ਘਰ ਦੇ ਵਿੱਚ ਇਹ ਛਾਣਬੀਣ ਦੀ ਮੁਹਿੰਮ ਜਿਹੜੀ ਸੀ ਉਹ ਚਲਾਈ। ਇਸ ਵੇਲੇ ਪੰਜਾਬ ਕਈ ਪਾਸਿਆਂ ਤੋਂ ਜਿਹੜਾ ਜੀ ਉਹ ਚਰਚਿਤ ਹੈ। ਪੰਜਾਬ ਪੁਲਿਸ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਚਰਚਿਤ ਹੈ। ਇਹ ਕਿਹਾ ਜਾਂਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਮਲਾ ਹੋਇਆ ਕਿ ਇਹਦੇ ਵਾਸਤੇ ਪਹਿਲਾਂ ਵੀ ਜਿਹੜੀ ਦੀ ਵਾਰਨਿੰਗ ਦਿੱਤੀ ਗਈ ਸੀ। ਪੁਲਿਸ ਦਾ ਖੁਫੀਆ ਤੰਤਰ ਜਿਹੜਾ ਜੀ ਉਹ ਫੇਲ ਹੋਣਾ, ਪੁਲਿਸ ਦੇ ਵੱਲੋਂ ਕਿਸੇ ਵੀ ਸੀਰੀਅਸ ਨਾ ਲਏ ਜਾਣਾ, ਇਹ ਹਮੇਸ਼ਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਦਾ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਦਹਿਸ਼ਤੀ ਘਟਨਾਵਾਂ ਤੇ ਖਾਕੀ ਨੂੰ ਧੜੇਬੰਦੀ ਦੀ ਮਾਰ ਜਿਹੜੀ ਹੈ ਜੀ ਇਸ ਵੇਲੇ ਪਈ ਹੋਈ ਹੈ। ਪੰਜਾਬ ਦੇ ਵਿੱਚ ਜਿਹੜਾ ਮਾੜਾ ਦੌਰ ਸੀਗਾ ਜੀ ਉਹ 1993 ਤੱਕ ਹੋਇਆ ਦੱਸਿਆ ਜਾਂਦਾ। ਬਹੁਤ ਨੁਕਸਾਨ ਜਿਹੜਾ ਜੀ ਹੋਇਆ। ਸਰਕਾਰੀ ਗੈਰ ਸਰਕਾਰੀ ਜਿਹੜਾ ਅੱਤਵਾਦ ਸੀ ਉਹਨੇ ਪੰਜਾਬ ਦਾ ਨੁਕਸਾਨ ਕੀਤਾ। ਇਸ ਸੂਬੇ ਦੇ ਵਿੱਚ ਕੋਈ ਨਾ ਕੋਈ ਗੰਭੀਰ ਘਟਨਾ ਪੰਜਾਬੀਆਂ ਨੂੰ ਧੁਰ ਅੰਦਰ ਤੱਕ ਅੱਜ ਵੀ ਜਿਹੜੀ ਆ ਜੀ ਉਹ ਹਿਲਾ ਦਿੰਦੀ ਆ ਤੇ ਲੋਕ ਫਿਰ ਇੱਕ ਵਾਰੀ ਜਿਹੜਾ ਜੀ ਉਹ ਡਰ ਜਾਂਦੇ ਆ। ਉੱਤੋਂ ਪੰਜਾਬ ਪੁਲਿਸ ਦੇ ਖੁਫੀਆ ਤੰਤਰ ਆਪਣੀਆਂ ਜਿਹੜੀਆਂ ਨਾਕਾਮੀਆਂ ਉਹਦੇ ਉੱਤੇ ਪਰਦਾ ਪਾਉਣ ਲੱਗ ਜਾਂਦਾ। ਲੋਕਾਂ ਨੂੰ ਦਹਿਸ਼ਤੀ ਮਾਹੌਲ ਚੋਂ ਕੱਢਣ ਲਈ ਠੋਸ ਰਣਨੀਤੀ ਨਹੀਂ ਬਣਾਈ ਜਾਂਦੀ। ਦੂਜਾ, ਸੂਬਾਈ ਪੁਲਿਸ ਦੇ ਅਧਿਕਾਰੀ ਸਿਆਸਤਦਾਨਾਂ ਵਾਂਗ ਧੜੇਬੰਦੀ ਦਾ ਸ਼ਿਕਾਰ ਨੇ। ਇੱਕ ਦੂਜੇ ਨੂੰ ਅਦਾਲਤਾਂ ਦੇ ਵਿੱਚ ਝੱਟ ਘੜੀਸ ਕੇ ਜਿਹੜਾ ਜੀ ਉਹ ਲੈ ਜਾਂਦੇ ਆ। ਪੰਜਾਬ ਦੇ ਵਿੱਚ ਦਹਿਸ਼ਤੀ ਵਾਰਦਾਤਾਂ ਦਾ ਜੇ ਚੀਰ-ਫਾੜ ਕੀਤੀ ਜਾਵੇ ਤਾਂ ਇਹ ਤੱਥ ਸਾਹਮਣੇ ਆ ਕਿ 1.5 ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਜਿਹੜੀ ਜੀ ਉਹ ਪੈਦਾ ਕੀਤੀ। ਇਹਨਾਂ ਘਟਨਾਵਾਂ ਦੇ ਵਿੱਚ ਦੀਨਾਨਗਰ ਥਾਣੇ ਤੇ ਅੱਤਵਾਦੀਆਂ ਦਾ ਹਮਲਾ, ਪਠਾਨਕੋਟ ਵਿਚਲੇ ਹਵਾਈ ਸੈਨਾ ਦੇ ਅੱਡੇ ਦੇ ਉੱਤੇ ਅੱਤਵਾਦੀਆਂ ਦੀ ਘੁਸਪੈਠ, ਇਹਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਦਾਅਵਾ ਹੈ ਕਿ ਸੂਬੇ ਦੇ ਵਿੱਚ ਵਾਪਰ ਰਹੀਆਂ ਦਹਿਸ਼ਤੀ ਘਟਨਾਵਾਂ ਦੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਸੰਬੰਧਿਤ ਵਿਅਕਤੀਆਂ ਦਾ ਹੱਥ ਹੈ। ਇਹ ਪੁਲਿਸ ਅਧਿਕਾਰੀ ਇਹ ਵੀ ਦਾਅਵਾ ਕਰਦਾ ਹੈ ਕਿ KLF ਦੇ ਮੁਖੀ ਹਰਪ੍ਰੀਤ ਸਿੰਘ ਹੈਪੀ ਉਰਫ PhD ਜੋ ਪਾਕਿਸਤਾਨ ਦੇ ਵਿੱਚ ਹੈ ਉਹ ਸਰਗਰਮ ਹੋਣ ਦੇ ਉਹਦੇ ਤੱਥ ਖੁਫੀਆ ਏਜੰਸੀਆਂ ਦੇ ਹੱਥ ਜਿਹੜਾ ਜੀ ਉਹ ਲੱਗੇ ਆ। ਇਹ ਵੀ ਕਿਹਾ ਜਾਂਦਾ ਕਿ ਪੰਜਾਬ ਪੁਲਿਸ ਵਿਚਲੀ ਧੜੇਬੰਦੀ ਚਿੰਤਾ ਦਾ ਵਿਸ਼ਾ। ਸੀਨੀਅਰ ਪੁਲਿਸ ਅਧਿਕਾਰੀ ਇਹ ਕਹਿੰਦੇ ਆ ਕਿ ਦਰਦਨਾਕ ਪਹਿਲੂ ਹੈ ਕਿ ਪੰਜਾਬ ਦੇ ਵਿੱਚ ਅਨੁਸ਼ਾਸਨਹੀਨਤਾ ਵੱਧ ਰਹੀ ਹੈ। ਪੁਲਿਸ ਦੇ ਵਿੱਚ ਵੱਧ ਰਹੀ ਰਾਜਸੀ ਦਖਲਅੰਦਾਜ਼ੀ ਕਰਕੇ ਵੀ ਨਸ਼ਿਆਂ ਦੇ ਖਿਲਾਫ ਜੰਗ ਪ੍ਰਭਾਵਿਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਪੁਲਿਸ ਸਿਆਸਤਦਾਨਾਂ ਤੇ ਅਪਰਾਧੀਆਂ ਦਰਮਿਆਨ ਗੱਠਜੋੜ ਤੋੜਨ ਲਈ ਸਰਕਾਰ ਦੇ ਸਾਹਮਣੇ ਕੁਝ ਠੋਸ ਸੁਝਾਅ ਰੱਖੇ ਸੀਗੇ। ਇਹਦੇ ਚ ਸਭ ਤੋਂ ਵੱਡਾ ਨੁਕਤਾ ਥਾਣਾ ਮੁਖੀਆਂ, DSP ਤੇ SP ਰੈਂਕ ਦੇ ਅਫਸਰਾਂ ਦੀਆਂ ਤਾਇਨਾਤੀਆਂ ਦਾ ਪਿਛਲੇ 2 ਦਹਾਕਿਆਂ ਦਾ ਰਿਕਾਰਡ ਘੋਖ ਕੇ ਇਸ ਪੱਧਰ ਤੇ ਪੁਲਿਸ ਅਫਸਰਾਂ ਵੱਲੋਂ ਕਾਇਮ ਕੀਤੇ ਕਬਜ਼ਿਆਂ ਨੂੰ ਤੋੜਨ ਦਾ ਸੀ। ਪਰ ਇਹ ਸੰਭਵ ਨਹੀਂ ਹੋ ਸਕਿਆ ਕਿਉਂਕਿ ਪੁਲਿਸ ਦੇ ਅੰਦਰੂਨੀ ਜਿਹੜੀ ਖਹਿਬਾਜ਼ੀ ਸੀ ਉਹਨੇ ਇਹ ਜਿਹੜਾ ਸੀਗਾ ਜੀ ਕਿਸੇ ਪਾਸੇ ਵੀ ਜਿਹੜਾ ਸੀ ਉਹ ਨਾ ਲੱਗਣ ਦਿੱਤਾ। ਪਿਛਲੇ ਦਿਨਾਂ ਦੇ ਵਿੱਚ ਇੱਕ ਆਡੀਓ ਦੀ ਬੜੀ ਵਾਇਰਲ ਹੋਈ ਸੀਗੀ। ਇਹ ਫਾਜ਼ਿਲਕਾ ਦੇ ਨਾਲ ਸੰਬੰਧਿਤ ਆਡੀਓ। ਇਹਦੇ ਵਿੱਚ ਉੱਥੋਂ ਦਾ ਜਿਹੜਾ MLA ਹੈ ਜੀ ਉਹ ਧਮਕਾ ਰਿਹਾ ਸੀਗਾ ਦਵਿੰਦਰ ਸਿੰਘ ਘਬਾਇਆ, ਉੱਥੋਂ ਦੀ ਥਾਣੇਦਾਰ ਜਿਹੜੀ ਲਵਮੀਤ ਕੌਰ ਇਹਨੂੰ ਜਿਹੜਾ ਜੀ, ਔਰ ਇਹ ਕਹਿ ਰਿਹਾ ਸੀ ਕਿ ਉਹ ਆਪਣਾ ਦਿੱਲੀ ਬਿਸਤਰਾ ਚੁੱਕ ਲਵੇ ਕਿਉਂਕਿ ਉਹਨੇ ਉੱਥੇ ਉਹਨੂੰ ਰਹਿਣ ਨਹੀਂ ਦੇਣਾ ਕਿਉਂਕਿ ਕਾਗਜ਼ ਨਾ ਹੋਣ ਦੇ ਬਾਵਜੂਦ ਇਸ ਥਾਣੇਦਾਰ ਨੇ ਦਵਿੰਦਰ ਸਿੰਘ ਘਬਾਇਆ ਦੇ ਕਿਸੇ ਜਾਣਕਾਰ ਦਾ ਮੋਟਰਸਾਈਕਲ ਰੋਕਣ ਦੀ ਹਿੰਮਤ ਕਰ ਲਈ ਸੀ। ਇਹ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣੀ, ਬਜਾਏ ਇਹਦੇ ਕਿ ਜਿਹੜਾ ਜੀ ਇਸ ਪੁਲਿਸ ਅਫਸਰ ਦੀ ਪ੍ਰੋਟੈਕਸ਼ਨ ਜਿਹੜੀ ਉਹ ਕੀਤੀ ਜਾਂਦੀ, ਜਿਹੜੀ ਪਹਿਲੀ ਗੱਲ ਆਪਾਂ ਕਰਕੇ ਹਟੇ ਹਾਂ, ਇਹ ਉਲਟੀ ਜਿਹੜਾ ਜੀ ਹੋ ਗਿਆ। ਹੁਣ ਜਿਹੜੇ ਸੀਨੀਅਰ ਆਫਿਸਰ ਨੇ ਫਿਰੋਜ਼ਪੁਰ ਰੇਂਜ ਦੇ, ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਤਾੜਨਾ ਕਰਦੀ ਇੱਕ ਚਿੱਠੀ ਜਿਹੜੀ ਜੀ ਉਹ ਜਾਰੀ ਕਰ ਦਿੱਤੀ ਹੈ।
IG ਦੀਆਂ ਹਦਾਇਤਾਂ ਵਾਲੀ ਜਿਹੜੀ ਚਿੱਠੀ ਆ ਇਹ ਵਾਇਰਲ ਹੋ ਗਈ ਹੈ ਔਰ ਜਿਹੜੇ SSP ਦਫ਼ਤਰ ਦੇ ਵਿੱਚ ਮੀਟਿੰਗ ਕਰਕੇ ਵਿਭਾਗੀ ਜਾਣਕਾਰੀ ਲੀਕ ਕਰਨ ਦੇ ਖਿਲਾਫ ਸਖਤ ਨਿਰਦੇਸ਼ ਜਿਹੜੇ ਆ ਜੀ ਉਹ ਦਿੱਤੇ ਗਏ ਆ। IG ਨੇ ਜ਼ਿਲ੍ਹਾ ਮੁਖੀਆਂ ਨੂੰ ਜਾਰੀ ਲਿਖਤੀ ਚਿੱਠੀ ਦੇ ਵਿੱਚ ਕਿਹਾ ਹੈ ਕਿ ਵਿਧਾਇਕ ਤੇ ਮਹਿਲਾ ਥਾਣੇਦਾਰ ਵਿਚਾਲੇ ਹੋਈ ਤਲਖੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਰਕੇ ਲੋਕ ਮਨਾਂ ਦੇ ਵਿੱਚ ਪੁਲਿਸ ਵਿਭਾਗ ਦਾ ਅਕਸ ਜਿਹੜਾ ਜੀ ਉਹ ਖਰਾਬ ਹੋਇਆ। ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਆਪਣੀਆਂ ਸਮੱਸਿਆ ਸੀਨੀਅਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਜਿਹੜੀ ਹੈ ਜੀ ਉਹ ਲਿਆਉਣੀ ਚਾਹੀਦੀ ਸੀਗੀ। ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਨ ਨੂੰ ਉਹਨਾਂ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਜਿਹੜੀ ਜੀ ਉਹ ਦੱਸਿਆ। ਇਹਦੇ ਨਾਲ ਹੀ ਹਦਾਇਤ ਇਹ ਦਿੱਤੀ ਕਿ ਏਦਾਂ ਕਰਨ ਦੇ ਉੱਤੇ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਆ। ਵਿਧਾਇਕ ਤੇ ਮਹਿਲਾ ਥਾਣੇਦਾਰ ਵਿਚਾਲੇ ਕੁਝ ਲੋਕਾਂ ਨੇ ਸਮਝੌਤਾ ਜਿਹੜਾ ਜੀ ਉਹ ਕਰਵਾਤਾ ਹੈ। ਇਸ ਵਾਦ-ਵਿਵਾਦ ਦੀ ਆਡੀਓ ਕਰਕੇ ਹਾਕਮ ਧਿਰ ਦੀ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਿਰਕਰੀ ਜਿਹੜੀ ਜੀ ਉਹ ਹੋਈ ਔਰ ਕਾਂਗਰਸੀ ਵਿਧਾਇਕ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਦੇ ਉੱਤੇ ਵੀ ਜਿਹੜਾ ਜੀ ਉਹ ਆ ਗਏ। ਬਜਾਏ ਇਹ ਹੈ ਕਿ ਜਿਹੜੇ ਸਿਆਸੀ ਲੋਕ ਇਉਂ ਧਮਕਾਉਂਦੇ ਆ ਜਿਹੜੇ ਪੁਲਿਸ ਵਾਲੇ ਉਹਨਾਂ ਨੂੰ ਉਹਦਾ ਕੋਈ ਨੋਟਿਸ ਜਿਹੜਾ ਸੀ ਉਹ ਲਿਆ ਜਾਂਦਾ। ਇਹ ਉਲਟਾ ਜਿਹੜੀ ਦੀ ਇਹ ਗੱਲ ਕਹਿ ਦਿੱਤੀ ਗਈ ਆ ਕਿ ਇਹਨੂੰ ਬਾਹਰ ਲਿਆਂਦਾ ਹੀ ਨਹੀਂ ਜਾ ਸਕਦਾ ਤੇ ਜਿਹੜਾ ਇਹਦੇ ਨਾਲ ਹੋਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿ ਜੇ ਕੋਈ ਇੱਦਾਂ ਲੈ ਕੇ ਆਊਗਾ ਤਾਂ ਉਹਦੀ ਨੌਕਰੀ ਜਿਹੜੀ ਹੈ ਉਹ ਜਾ ਸਕਦੀ ਆ। ਬਰਗਾੜੀ ਮੋਰਚੇ ਦੇ ਉੱਤੇ ਜਿਹੜੀ ਦੀ ਇੱਕ ਗੱਲ ਜਿਹੜੀ ਚਰਚਾ ਦੇ ਵਿੱਚ ਰਹੀ ਉਹ ਸੀ ਬਾਦਲ ਪਰਿਵਾਰ ਦੇ ਘਰ ਦੇ ਵਿੱਚ ਗੁਰਪੁਰਬ ਦਾ ਸਮਾਗਮ ਕਰਾਇਆ ਜਾਣਾ ਔਰ ਇਹਨੂੰ ਲੈ ਕੇ ਕਿੰਤੂ ਪਰੰਤੂ ਜਿਹੜਾ ਜੀ ਉਹ ਹੋ ਰਿਹਾ। ਇਹਨੂੰ ਇਸ ਕਰਕੇ ਕਿੰਤੂ ਪਰੰਤੂ ਜਿਹੜਾ ਜੀ ਹੋ ਰਿਹਾ ਕਿ ਚਾਹੇ ਉਹ ਪ੍ਰਧਾਨ ਮੰਤਰੀ ਚਾਹੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ ਸੀ ਚਾਹੇ ਬਿਆਸ ਡੇਰੇ ਦੇ ਮੁਖੀ ਸੀ ਜਿਨ੍ਹਾਂ ਨੂੰ ਉੱਥੇ ਸਨਮਾਨਿਤ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਇਹਨਾਂ ਨੂੰ ਕਿਸੇ ਗੁਰਦੁਆਰੇ ਦੇ ਵਿੱਚ ਜਾਣਾ ਚਾਹੀਦਾ ਸੀ। ਇਹਨੂੰ ਪ੍ਰਾਈਵੇਟ ਸਮਾਗਮ ਦੇ ਵਿੱਚ ਸਭ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ। ਪਰ ਇਹਨੂੰ ਜਿਹੜਾ ਅਕਾਲੀ ਦਲ ਹੈ ਜੀ ਉਹ ਇਸ ਪੱਖੋਂ ਵੇਖ ਰਿਹਾ ਕਿ ਇਹਦੇ ਨਾਲ ਪ੍ਰਧਾਨ ਮੰਤਰੀ ਦੇ ਇਹਨਾਂ ਦੇ ਘਰ ਜਿਹੜਾ ਜੀ ਆਉਣ ਦੇ ਨਾਲ ਅਕਾਲੀ ਦਲ ਨੂੰ ਆਕਸੀਜਨ ਜਿਹੜੀ ਆ ਉਹ ਮਿਲੀ ਆ। ਪੰਥਕ ਮੋਰਚੇ ਦੇ ਉੱਤੇ ਘਿਰੇ ਸੁਖਬੀਰ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਹਤ ਜਿਹੜੀ ਆ ਜੀ ਉਹ ਦਿੱਤੀ ਆ ਕਿਉਂਕਿ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਥਾਪੜਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ। ਪੰਥਕ ਮੋਰਚੇ ਦੇ ਕਰਕੇ ਜਿਹੜਾ ਜੀ ਇਸ ਵੇਲੇ ਚਫੇਰਿਓਂ ਘਿਰੇ ਆਉਂਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਉਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਇਕਜੁੱਟਤਾ ਤੇ ਸਰਪ੍ਰਸਤੀ ਦਾ ਸੁਨੇਹਾ ਜਿਹੜਾ ਜੀ ਦਿੱਤਾ ਪ੍ਰਧਾਨ ਮੰਤਰੀ ਨੇ ਇੱਥੇ ਪਹੁੰਚ ਕੇ ਤੇ ਖਾਸ ਤੌਰ ਦੇ ਉੱਤੇ ਜਿਹੜਾ ਜੀ ਥਾਪੜਾ ਦੇ ਕੇ। ਪ੍ਰਧਾਨ ਮੰਤਰੀ ਨੇ NDA ਦੇ ਸਭ ਤੋਂ ਪੁਰਾਣੇ ਸਹਿਯੋਗੀ ਦਲ ਦਾ ਹੱਥ ਫੜ ਕੇ 2019 ਦੀਆਂ ਸਹਿਯੋਗੀ ਪਾਰਟੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਉਲਟ ਹਾਲਾਤ ਦੇ ਵਿੱਚ ਵੀ ਭਾਜਪਾ ਜਿਹੜੀ ਹੈ ਜੀ ਇਹਨਾਂ ਦੇ ਨਾਲ ਖੜੀ ਆ। 2015 ਦੇ ਵਿੱਚ NDA ਦੇ ਵੱਲੋਂ ਬਣਾਏ SIT ਦੀ ਪੜਤਾਲ ਦੇ ਬੁਨਿਆਦ ਦੇ ਉੱਤੇ ਦਿੱਲੀ ਦੀ ਅਦਾਲਤ ਦੇ ਵੱਲੋਂ 1984 ਦੇ ਕਤਲੇਆਮ ਦੇ ਵਾਸਤੇ ਪਹਿਲੀ ਵਾਰ ਦੀ ਸਜ਼ਾ ਨੇ ਜਿੱਥੇ ਅਕਾਲੀ ਦਲ ਨੂੰ ਆਕਸੀਜਨ ਦਿੱਤੀ ਹੈ ਉੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਘਰੇ ਪ੍ਰਧਾਨ ਮੰਤਰੀ ਨੇ ਪਹੁੰਚ ਕੇ ਉੱਥੇ ਜਿਹੜਾ ਗੁਰਪੁਰਬ ਮਨਾਇਆ ਇਹਨੂੰ ਸਿਆਸੀ ਨਜ਼ਰੀਏ ਤੋਂ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਇਹ ਕਿਹਾ ਗਿਆ ਜੀ ਕਿ ਇਹਦੇ ਨਾਲ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਕਈ ਇੱਕ ਤੀਰ ਦੇ ਨਾਲ ਨਿਸ਼ਾਨੇ ਲਾਉਣ ਦੀ ਜਿਹੜੀ ਜੀ ਉਹ ਗੱਲ ਕੀਤੀ ਆ। ਪੰਜਾਬ ਦੇ ਵਿੱਚ ਅਕਾਲੀ ਦਲ ਪੰਥਕ ਸਿਆਸਤ ਦੇ ਵਿੱਚ ਉਲਝਿਆ। 15 ਦੇ ਵਿੱਚ ਬਰਗਾੜੀ 'ਚ ਚੱਲੀ ਗੋਲੀ ਦੀ ਘਟਨਾ ਨੇ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਉਹਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਲੈਣ ਦਾ ਪਹਿਲੀ ਵਾਰੀ ਅਕਾਲੀ ਦਲ ਪੰਥਕ ਮੋਰਚੇ ਦੇ ਸੰਕਟ ਦੇ ਵਿੱਚ ਘਿਰਿਆ ਜੀ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਆਪ ਨੂੰ ਸਿੱਖ ਸਿਆਸਤ ਤੋਂ ਵੀ ਸਾਈਡ ਲਾਈਨ ਕੀਤਾ ਜੀ। ਚਾਹੇ ਉਹ ਕਰਤਾਰਪੁਰ ਲਾਂਘਾ ਜੀ ਉਹਨੇ ਜਾਣਬੁੱਝ ਕੇ ਮੂਹਰੇ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਜੀ ਉਹ ਕਰ ਦਿੱਤਾ। ਚਾਹੇ ਉਹ ਅੱਜ ਰੱਖਿਆ ਜਾਣ ਵਾਲਾ ਨੀਂਹ ਪੱਥਰ ਹੈ ਤੇ ਚਾਹੇ ਪਾਕਿਸਤਾਨ ਦੇ ਵਿੱਚ ਮਿਲਿਆ ਸੱਦਾ ਤੇ ਉੱਥੇ ਜਾਣ ਵਾਲੀ ਜਿਹੜੀ ਉਹ ਗੱਲ ਹੈ। ਹੁਣ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਘਰੇ ਜਾਣਾ ਇਹ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਨੂੰ ਕਿੰਨੀ ਆਕਸੀਜਨ ਜਿਹੜੀ ਜੀ ਉਹ ਬਖਸ਼ੂਗਾ ਇਹਦੇ ਵਾਸਤੇ ਆਉਂਦੇ ਦਿਨ ਜਿਹੜੇ ਨੇ ਜੀ ਉਹੀ ਤੈਅ ਕਰਨਗੇ। ਪਰ ਅਕਾਲੀ ਦਲ ਨੂੰ ਜਾਪਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਥਾਪੜਾ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਅਜਿਹੀਆਂ ਕਿਆਸ ਰਾਈਆਂ ਵੀ ਚੱਲ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਵੀ ਖਹਿੜਾ ਛਡਾਉਣ ਦੇ ਵਾਸਤੇ ਕਾਹਲੀ ਆ ਕਿ ਅਕਾਲੀ ਦਲ ਤੋਂ ਜਿਹੜਾ ਜੀ ਉਹ ਖਹਿੜਾ ਛਡਵਾਇਆ ਜਾਵੇ। ਪਰ ਕਿਵੇਂ ਇਹ ਸਵਾਲ ਭਾਰਤੀ ਜਨਤਾ ਪਾਰਟੀ ਨੂੰ ਵੀ ਪਰੇਸ਼ਾਨ ਕਰਦਾ ਰਿਹਾ ਤੇ ਅੱਜ ਵੀ ਕਰ ਰਿਹਾ ਜੀ। ਬਹੁਤ ਮਿਹਰਬਾਨੀ ਦਲਪ੍ਰੀਤ, ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਅੱਜ ਦੇ ਖਬਰ ਤੇ ਨਜ਼ਰ ਇੱਦਾਂ ਹੀ ਅਸੀਂ ਕੱਲ ਨੂੰ ਮਿਲਦੇ ਹਾਂ ਜੀ ਤੇ ਸੁਣਦੇ ਰਹੋ ਪੰਜਾਬੀ ਰੇਡੀਓ।